ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਫਰਵਰੀ 2021 8 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੱਲ ਆਪਾਂ ਗੈਰ ਹਾਜ਼ਰ ਸੀ। ਉਸ ਦਾ ਕਾਰਨ ਇਹ ਸੀ ਕਿ ਕੱਲ ਮੌਸਮ ਖਰਾਬ ਸੀ, ਵੈਦਰ ਖਰਾਬ ਹੋਣ ਕਰਕੇ, ਸਨੋ ਸਟੋਰਮ ਹੋਣ ਕਰਕੇ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਨਹੀਂ ਸੀ, ਗੈਰ ਹਾਜ਼ਰ ਸਾਂ। ਸੋ ਅੱਜ ਵੀ ਮੌਸਮ ਖਰਾਬ ਹੈ ਪਰ ਫਿਰ ਵੀ ਅਸੀਂ ਤੁਹਾਨੂੰ ਮਿਸ ਕਰਦੇ ਪਏ ਸੀ। ਸੋ ਅਸੀਂ ਕਿਹਾ ਚਲੋ ਆਪਾਂ ਆਪਣੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਜਾਈਏ ਅੱਜ ਦੇ ਜਿਹੜੇ ਕਰੰਟ ਇਸ਼ੂ ਨੇ ਜਾਂ ਕੱਲ ਦੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਲੈ ਕੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਮੌਕੇ 700 ਤੋਂ ਜ਼ਿਆਦਾ ਸਿੱਖਾਂ ਦੇ ਜਥੇ ਨੂੰ ਅਖੀਰਲੇ ਵਕਤ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਦੀ ਭਾਰਤੀ ਸਰਕਾਰ ਦੀ ਜਿਹੜੀ ਜ਼ਾਲਮਾਨਾ ਕਾਰਵਾਈ ਦੀ ਚਾਰ ਚਫੇਰੇ ਤੋਂ ਜਿਹੜੀ ਨਿੰਦਾ ਹੈ ਉਹ ਹੋ ਰਹੀ ਹੈ ਔਰ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵੱਲੋਂ ਇਸ ਨੂੰ ਸਿੱਧੇ ਤੌਰ ਤੇ ਸਿੱਖਾਂ ਦੀ ਜਿਹੜੀ ਧਾਰਮਿਕ ਆਜ਼ਾਦੀ ਵਿੱਚ ਦਖਲ ਅੰਦਾਜ਼ੀ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ। ਸੋ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵਿੱਚ ਵੀ ਭਾਰੀ ਨਿਰਾਸ਼ਤਾ ਤੇ ਗੁੱਸਾ ਹੈ। ਪਾਕਿਸਤਾਨੀ ਆਗੂ ਫੁੱਲਾਂ ਦੇ ਹਾਰ ਲੈ ਕੇ ਵਾਘਾ ਬਾਰਡਰ ਦੇ ਦੂਸਰੇ ਪਾਸੇ ਜਥੇ ਦਾ ਇੰਤਜ਼ਾਰ ਕਰਦੇ ਰਹੇ। ਸਿੱਖ ਕੌਮ ਨੂੰ ਸਮੁੱਚੇ ਤੌਰ ਤੇ ਮੋਦੀ ਸਰਕਾਰ ਵੱਲੋਂ ਬੇਇੱਜ਼ਤ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਛੜੇ ਮਿੱਤਰ ਸਰਦਾਰ ਤਰਲੋਚਨਪਾਲ ਸਿੰਘ ਜੀ, ਜਿਨ੍ਹਾਂ ਨੂੰ TP ਸਿੰਘ ਕਰਕੇ ਕਿਹਾ ਜਾਂਦਾ ਸੀ, ਉਹਨਾਂ ਦਾ ਵਿਛੋੜਾ ਹੋਇਆ ਕੁਝ ਦਿਨ ਪਹਿਲਾਂ। COVID-19 ਦੇ ਨਾਲ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਕੱਲ੍ਹ ਕ੍ਰੀਮੇਸ਼ਨ ਸੀ ਸਵੇਰ ਵੇਲੇ। ਬੇਸ਼ੱਕ ਜਿਵੇਂ ਤੁਸੀਂ ਕਿਹਾ ਸਨੋ ਸਟੋਰਮ ਵੀ ਸੀ, ਪਰ ਕਈ ਵਾਰ ਮਨਾਂ ਦੇ ਅੰਦਰ, ਦਿਲਾਂ ਦੇ ਅੰਦਰ ਜਿਨ੍ਹਾਂ ਸਾਂਝਾਂ ਨੂੰ ਤੁਸੀਂ ਕਰੀਬੀ ਤੌਰ 'ਤੇ ਦੇਖਿਆ ਹੁੰਦਾ ਹੈ, ਔਰ ਖ਼ਾਸ ਤੌਰ 'ਤੇ ਮੇਰੀ ਇੱਕਦਮ ਜਿਹੜੀ ਹੈ ਕੱਲ੍ਹ ਸਾਰਾ ਦਿਨ ਹੀ ਮੇਰੇ ਮਨ 'ਤੇ ਇਹ ਪ੍ਰਭਾਵ ਵੀ ਰਿਹਾ ਕਿ ਲਗਭਗ 3 ਜਾਂ 4 ਹਫ਼ਤੇ ਪਹਿਲਾਂ ਸਰ TP ਸਿੰਘ ਉਹਨਾਂ ਦੀ ਕਾਲ ਆਈ। ਉਹ ਕਹਿਣ ਲੱਗੇ ਕਿ ਵੀ ਮੇਰੇ ਇੱਕ ਮਿੱਤਰ ਨੇ ਪਾਕਿਸਤਾਨੀ ਇੱਥੇ ਲੋਕਲ, ਔਰ ਉਹਨਾਂ ਦੇ ਅੱਗੋਂ ਜਾਣੂ ਇੱਕ ਪ੍ਰੋਮੀਨੈਂਟ ਜਰਨਲਿਸਟ ਵੀ ਨੇ ਔਰ ਇਸਲਾਮਾਬਾਦ ਬੇਸਡ ਐਕਟਿਵਿਸਟ ਨੇ, ਉਹ ਆਏ ਹੋਏ ਨੇ ਨਿਊਯਾਰਕ 'ਚ ਔਰ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਔਰ ਉਸ ਦਿਨ ਕੁਦਰਤੀ ਅਸੀਂ ਇੰਡੀਅਨ ਕੌਂਸਲੇਟ ਦੇ ਬਾਹਰ ਫਾਰਮਰਸ ਦੇ ਹੱਕ ਦੇ ਵਿੱਚ ਪ੍ਰੋਟੈਸਟ ਵੀ ਰੱਖਿਆ ਹੋਇਆ ਸੀ। ਮੈਂ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਉੱਥੇ 11 ਤੋਂ 3 ਵਜੇ ਤੱਕ ਉੱਥੇ ਹੋਵਾਂਗੇ, ਨਿਕਲਦੇ ਹਾਂ ਉੱਥੋਂ ਸਾਨੂੰ 4 ਵੱਜ ਜਾਣੇ ਨੇ, ਤਾਂ ਤੁਸੀਂ ਸ਼ਾਮ ਦਾ ਦਫ਼ਤਰ 'ਚ ਹੀ ਰੱਖ ਲਓ TV84 ਤੇ। ਸੋ ਜਦੋਂ ਅਸੀਂ 5 ਵਜੇ ਦੇ ਕਰੀਬ ਆਏ, ਡਾਕਟਰ ਰਣਜੀਤ ਸਿੰਘ ਵੀ ਨਾਲ ਸੀ ਔਰ ਸਰ TP ਸਿੰਘ ਜਿਹੜੇ ਕਿ ਉੱਥੇ ਮਿਲਣ ਆਏ ਸਾਨੂੰ, ਉਹਨਾਂ ਦੇ ਨਾਲ ਪਾਕਿਸਤਾਨੀ ਜਿਹੜੇ ਸੱਜਣ ਸਨ ਉਹ ਵੀ, ਲੋਕਲ ਵੀ, ਔਰ ਲਗਭਗ ਅੱਧਾ ਪੌਣਾ ਘੰਟਾ ਬੜੇ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਗੱਲਬਾਤ ਕਰਦੇ ਹਾਂ। ਸਰ TP ਸਿੰਘ ਹੋਰਾਂ ਦਾ ਸੰਬੰਧ ਸ਼ੇਖੂਪੁਰਾ ਜ਼ਿਲ੍ਹੇ ਨਾਲ ਸੀ 47 ਤੋਂ ਪਹਿਲਾਂ, ਔਰ ਬਹੁਤ ਹੀ ਉਹਨਾਂ ਦਾ ਇੱਥੋਂ ਦੇ ਲੋਕਲ ਹਲਕਿਆਂ 'ਚ ਵੀ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਉਹ ਇਲੈਕਸ਼ਨ ਕਮਿਸ਼ਨਰ ਸਨ, ਔਰ ਜਿਵੇਂ
ਉਹਨਾਂ ਨੇ ਸੁਧਾਰ ਕੀਤੇ, ਜਿਵੇਂ ਦਾ ਉਹ ਸ਼ੇਰ ਦਿਲ ਆਦਮੀ ਔਰ ਵੰਗਾਰ ਕੇ ਸੱਚ ਲਈ ਖਲੋਣ ਵਾਲਾ। ਨਾਈਸ। ਔਰ ਇਹ ਪਲਾਨ ਕਰ ਰਹੇ ਸੀ, ਜਿਹੜੇ ਲੋਕਲ ਪਾਕਿਸਤਾਨੀ ਸੱਜਣ ਸਨ, ਉਹਨਾਂ ਦਾ ਸੰਬੰਧ ਏਮਨਾਬਾਦ ਦੇ ਨਾਲ ਹੈ। ਤੇ ਉਹ ਕਹਿਣ ਲੱਗੇ ਜੀ ਕਿ ਮੈਂ ਬਹੁਤ ਛੋਟਾ ਸੀ ਜਾਂ ਬਜ਼ੁਰਗਾਂ ਤੋਂ ਸੁਣਿਆ ਆਪਣੇ ਕਿ ਏਮਨਾਬਾਦ ਦੇ ਵਿੱਚ 47 ਤੋਂ ਪਹਿਲਾਂ ਬਹੁਤ ਵੱਡਾ ਵਿਸਾਖੀ ਦੇ ਮੌਕੇ ਮੇਲਾ ਲੱਗਦਾ ਸੀ। ਬੇਸ਼ੱਕ ਉਹਨੂੰ ਸਿੱਖਾਂ ਦਾ ਮੇਲਾ ਕਿਹਾ ਜਾਂਦਾ ਸੀ, ਪਰ ਉਹਦੇ 'ਚ ਸਾਰੇ ਹੀ ਕਈ ਦਿਨ ਉਹ ਰਹਿੰਦਾ ਸੀ, ਘੋਲ ਵੀ ਹੁੰਦੇ ਸੀ, ਦੂਸਰੇ ਵੀ। ਤੇ ਉਹ ਕਹਿੰਦਾ ਵੀ ਮੇਰੀ ਚਾਹਨਾ ਹੈ ਕਿ ਮੈਂ ਜਿਹੜਾ ਉਹ ਪਾਕਿਸਤਾਨੀ ਇਵੈਕੂਏਸ਼ਨ ਟਰੱਸਟ ਬੋਰਡ ਨਾਲ ਵੀ ਗੱਲ ਕਰਾਂਗਾ ਵੀ ਉਹਨੂੰ ਅਸੀਂ ਜਿਹੜਾ ਰਿਵਾਈਵ ਕਰੀਏ, ਔਰ ਇਸ ਵਾਰ ਜੇ ਵਿਸਾਖੀ ਦੇ ਮੌਕੇ ਕੋਈ ਜਥਾ ਜਾ ਸਕਦਾ ਹੋਏ ਇੱਥੋਂ, ਜਿਹੜਾ ਏਮਨਾਬਾਦ ਨਾਲ ਫੋਕਸ ਰੱਖੇ। ਤਾਂ ਟੀਪੀ ਸਿੰਘ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਅਸੀਂ ਪਲਾਨ ਕਰਾਂਗੇ, ਅਸੀਂ ਜਾਵਾਂਗੇ। ਔਰ ਫਿਰ ਸੱਜਣ ਉਹ ਈਵਨ ਜਦੋਂ ਏਮਨਾਬਾਦ ਗਏ, ਬਾਅਦ 'ਚ ਉਹਨਾਂ ਦੀ ਮਾਤਾ ਦਾ ਚੜ੍ਹਾਈ ਕਰ ਗਏ, ਉੱਥੋਂ ਵੀ ਉਹਨਾਂ ਨੇ ਮੈਨੂੰ ਕਾਲ ਕੀਤੀ, ਕਹਿਣ ਲੱਗੇ ਜੀ ਅਸੀਂ ਲੋਕਲ ਗੁਰਦੁਆਰਾ ਰੋੜੀ ਸਾਹਿਬ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ, ਔਰ ਚੱਕੀ ਵੀ ਜਿਹੜੀ ਗੁਰੂ ਸਾਹਿਬ ਨੇ ਚਲਾਈ ਬਾਬਰ ਦੀ ਕੈਦ ਦੇ ਵਿੱਚ, ਉਹ ਕਹਿੰਦੇ ਵੀ ਤੁਹਾਡੀ ਮੈਂ ਤੁਹਾਨੂੰ ਦਿਖਾਉਣਾ ਸੀ ਸਿੱਧਾ ਵੀ, ਔਰ ਗ੍ਰੰਥੀ ਸਿੰਘ ਨਾਲ ਗੱਲ ਵੀ ਕਰਵਾਉਣੀ ਸੀ। ਪਰ ਮੈਂ ਕਿਹਾ ਕੋਈ ਨਹੀਂ ਜੀ, ਤੁਸੀਂ ਜਦੋਂ ਵਾਪਸ ਆਓਗੇ। ਔਰ ਅਚਾਨਕ ਐਤਵਾਰ ਜਦੋਂ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਸੰਤ ਪਿੰਡਾਂ ਵਾਲਿਆਂ ਦੇ ਜਨਮ ਦਿਨ ਦਾ ਪ੍ਰੋਗਰਾਮ ਸੀ, ਔਰ ਗੁਰਦੁਆਰੇ ਦੇ ਪੈਟਰਨ ਸਰਦਾਰ ਗੁਰਦੇਵ ਸਿੰਘ ਕੰਗ ਜੀ, ਉਹਨਾਂ ਨੇ ਅਨਾਉਂਸ ਕੀਤਾ ਕਿ ਸਰਦਾਰ ਟੀਪੀ ਸਿੰਘ ਜਿਹੜੇ ਕਰੋਨਾ ਤੋਂ ਦਾ ਸ਼ਿਕਾਰ ਰਹੇ, 2 ਹਫ਼ਤੇ ਉਹ ਵੈਂਟੀਲੇਟਰ ਤੇ ਰਹੇ ਔਰ ਉਹ ਚੜ੍ਹਾਈ ਕਰ ਗਏ। ਸੋ ਇੱਕ ਇੰਨੀ ਸ਼ੌਕਿੰਗ ਘਟਨਾ ਸੀ, ਕਿਉਂਕਿ ਇੱਕ ਤਾਂ ਹੁੰਦਾ ਤੁਸੀਂ ਮੁੱਦਤਾਂ ਤੋਂ ਕਿਸੇ ਨੂੰ ਮਿਲੇ ਨਹੀਂ ਹੋ, ਕੋਈ ਸੁਣਿਆ ਕੀ ਹੈ, ਔਰ ਅਜੇ ਕੁਛ ਹਫ਼ਤੇ ਪਹਿਲਾਂ ਹੀ ਉਹ ਭਾਰਤ ਤੋਂ ਆਏ ਸੀ, ਹਰਿਆਣੇ ਨਾਲ ਉਹਨਾਂ ਦਾ ਸੰਬੰਧ ਸੀ, ਔਰ ਫੁੱਲ ਆਫ ਐਨਰਜੀ ਆਲਵੇਜ਼। ਸੋ ਮੈਂ ਬਹੁਤ ਵਾਰ ਮਹਿਸੂਸ ਕਰਦਾ, ਔਰ ਕੱਲ੍ਹ ਕੁਦਰਤੀ ਸੋਸ਼ਲ ਮੀਡੀਆ 'ਤੇ ਇੱਕ ਕਪਲੇਟ ਮੈਂ ਦੇਖ ਰਿਹਾ ਸੀ ਕਿ ਤਨ ਮਿੱਟੀ ਮਨ ਹੰਕਾਰੀ, ਬੋਲ ਕਬੋਲੇ ਨੀਅਤ ਮਾੜੀ, ਮਿੱਟੀ ਨੇ ਮਿੱਟੀ ਸੰਗ ਮਿਲਣਾ, ਅੱਜ ਮੇਰੀ ਵਾਰੀ ਕੱਲ ਤੇਰੀ ਵਾਰੀ। ਔਰ ਜਦੋਂ ਜ਼ਾਹਰ ਹੈ ਕ੍ਰਿਮੇਸ਼ਨ ਤੋਂ ਪਹਿਲਾਂ ਅਖੀਰਲੇ ਦਰਸ਼ਨ ਕਰਵਾਏ ਜਾਂਦੇ ਨੇ, ਇਵੇਂ ਹੀ ਲੱਗਦਾ ਸੀ ਜਿਵੇਂ ਸੁੱਤੇ ਹੋਏ ਨੇ, ਔਰ ਪਰਿਵਾਰ ਔਰ ਦੂਸਰਾ ਜਿਨ੍ਹਾਂ ਦੇ ਲਈ ਇਹ ਵਿਛੋੜਾ ਹੁੰਦਾ ਹੈ। ਪਰ ਮੈਂ ਸਮਝਦਾ ਵੀ ਇਸ ਦੇ ਬਾਵਜੂਦ ਜਿਹੜੀ ਇਨਸਾਨੀ ਫਿਤਰਤ ਹੈ, ਉਹ ਸਾਨੂੰ ਵਾਪਸ ਦੁਨੀਆਦਾਰੀ ਦੇ ਉਹੀ ਬਿਮਾਰੀਆਂ, ਉਹੀ ਅਨਾ, ਉਹੀ ਹਸਦ, ਉਹੀ ਈਰਖਾ, ਉਹੀ ਲਸਟ, ਉਹੀ ਈਗੋ, ਅਸੀਂ ਉਸ ਦੇ ਵਿੱਚ ਹੀ ਫਸੇ ਹੁੰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਅਸੀਂ ਸਰਦਾਰ ਟੀਪੀ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਗੁਰਬਾਣੀ ਦੀ ਇਸ ਅਸੀਸ ਦੇ ਨਾਲ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸਜਨ ਅਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ। ਰੱਬ ਰਹਿਮਤ ਕਰੇ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਔਰ ਇਹ ਜਿਹੜੀ ਸਪਿਰਿਟ ਹੈ, ਸਿੱਖੀ ਸਪਿਰਿਟ, ਖਾਲਸਾਈ ਸਪਿਰਿਟ, ਔਰ ਦੋਨਾਂ ਮੁਲਕਾਂ 'ਚ ਸਾਂਝ ਦੀ ਗੱਲ, ਸਿੱਖ ਕੌਮ ਔਰ ਪਾਕਿਸਤਾਨ ਦੀ, ਜਿਹੜਾ ਉਹਨਾਂ ਦਾ ਡਰੀਮ ਵੀ ਸੀ। ਔਰ ਮੈਂ ਇੱਕ ਹੋਰ ਐਕਟਿਵਿਸਟ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਕਹਿ ਰਿਹਾ ਸੀ, ਮੈਂ ਕਿਹਾ ਜੀ ਹੁਣ ਟੀਪੀ ਸਿੰਘ ਫ੍ਰੀ ਵੀ ਨੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ, ਤੇ ਉਹਨਾਂ ਨੂੰ ਤੁਹਾਡੇ ਨਾਲ ਲਾ ਦੇਣਾ। ਪਰ ਜਦੋਂ ਉਹਨਾਂ ਨੂੰ ਮੈਂ ਇਹ ਨਿਊਜ਼ ਬ੍ਰੇਕ ਕੀਤੀ ਕਿ ਭਾਈ ਉਹ ਤਾਂ ਚਲੇ ਗਏ, ਤੇ ਔਰ ਜਿਵੇਂ ਕਹਿੰਦੇ ਨੇ ਵੀ ਹੱਥੋਂ ਨਿਕਲ ਜਾਣਾ ਕਿਸੇ ਦਾ। ਸੋ ਲੇਕਿਨ ਇਹ ਇੱਕ ਹਕੀਕਤ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਹੁਣ ਅਸੀਂ ਅਗੇਨ ਦੁਨੀਆ ਦੇ ਧਰਾਤਲ ਤੇ ਆਈਏ। ਇਹ ਰੂਹਾਨੀਅਤ ਦੀ ਦੁਨੀਆ, ਇੱਕ ਅੱਧਾ ਝਟਕਾ ਹੁੰਦਾ ਹੈ, ਪਰ ਫਿਰ ਵਾਪਸ ਅਸੀਂ ਮੁੜ ਆਉਂਦੇ ਹਾਂ ਡੇ ਟੂ ਡੇ ਦੇ ਚੈਲੰਜਸ। ਔਰ ਸ਼ਾਇਦ ਰੱਬ ਦੀ ਦਰਗਾਹ 'ਚ ਜਾ ਕੇ ਵੀ ਇਹ ਤਾਂ ਹਿਸਾਬ ਦੇਣਾ ਪਏਗਾ ਨਾ ਕਿ ਭਾਈ ਜੇ ਰੱਬ ਨੇ ਇਨਸਾਨੀ ਜ਼ਿੰਦਗੀ ਦਿੱਤੀ ਸੀ ਤੇ ਅਸੀਂ ਸੱਚ, ਹੱਕ, ਇਨਸਾਫ ਲਈ ਆਪਣੇ ਫਰਜ਼ ਕਿੰਨੇ ਕੁ ਨਿਭਾਏ ਨੇ। ਔਰ ਜ਼ਾਹਰ ਹੈ ਕਿ ਜੋ ਇਸ ਵੇਲੇ ਭਾਰਤ ਦੇ ਨਕਸ਼ੇ 'ਚ ਚੱਲ ਰਿਹਾ ਹੈ, ਵੈਸੇ ਤਾਂ ਕੁੱਲ ਦੁਨੀਆ ਦੇ ਵਿੱਚ ਹੀ ਜੇ ਅਸੀਂ ਵਰਤਾਰਾ ਦੇਖੀਏ, ਇਹਦੇ ਬਾਵਜੂਦ ਕਿ ਅਸੀਂ 21ਵੀਂ ਸਦੀ 'ਚ ਪਹੁੰਚ ਗਏ ਹਾਂ, ਲੇਕਿਨ ਉਹੀ ਜ਼ੁਲਮ, ਉਹੀ ਇੱਕ ਦੂਸਰੇ ਦੇ ਹੱਕ ਮਾਰਨ ਦੀ ਗੱਲ, ਉਹੀ ਗੱਲਾਂ ਦਾ ਕੜਾ, ਪਰ ਬਦਨੀਅਤੀ, ਚਾਰ ਚਫੇਰਿਆਂ ਦੇ ਜਿਹੜੇ ਸਿਸਟਮ ਨੇ, ਰਜੀਮਸ ਨੇ, ਉਹਨਾਂ ਦੇ ਵਿੱਚ ਨਜ਼ਰ ਆ ਰਹੇ ਹੈ। ਪਰ ਜਿੱਥੇ 1 ਬਿਲੀਅਨ 350 ਮਿਲੀਅਨ ਲੋਕ ਜਿਸ ਖਿੱਤੇ ਦੇ ਵਿੱਚ, ਜਿਹੜਾ ਦੁਨੀਆ ਦਾ ਆਲਮੋਸਟ ਹਰ 5ਵਾਂ ਬੰਦਾ ਬਣਦਾ ਹੈ, ਉਸ ਸਬ ਕੰਟੀਨੈਂਟ 'ਚ ਭਾਰਤ ਨਾਂ ਦੀ ਆਰਟੀਫਿਸ਼ੀਅਲ ਯੂਨੀਅਨ ਦੇ ਵਿੱਚ
ਜਿਹੜੇ ਲੋਕ ਫਸੇ ਹੋਏ ਨੇ, ਔਰ ਉਹਨਾਂ 'ਚ ਵੀ ਜਿਹੜੇ ਅੱਗੋਂ ਅਕਲੀਅਤਾਂ ਨੇ, ਮਾਈਨੋਰਿਟੀਜ਼ ਨੇ, 200 ਮਿਲੀਅਨ ਦੇ ਕਰੀਬ ਮੁਸਲਮਾਨ, 30 ਮਿਲੀਅਨ ਦੇ ਕਰੀਬ ਸਿੱਖ, ਔਰ ਅੱਗੋਂ 100 ਮਿਲੀਅਨ ਦੇ ਕਰੀਬ ਦਲਿਤ ਔਰ ਆਦੀਵਾਸੀ, ਉਹਨਾਂ ਦੀ ਕੀ ਕਹਾਣੀ ਹੈ ਜੇ ਦੇਖੋ ਤਾਂ ਕਈ ਵਾਰ ਮੀਡੀਆ ਨੂੰ ਖੋਲ੍ਹਦੇ ਉੱਥੇ ਕਿ ਰੁਕ ਜਾਣ ਨੂੰ ਜੀ ਕਰਦਾ ਹੈ। ਤੁਸੀਂ ਕਿੰਨਾ ਕੁ ਦਰਦ ਆਪਣੇ 'ਚ ਸਮੇਟ ਸਕਦੇ ਹੋ, ਕਿੰਨੇ ਅਥਰੂ ਘੇਰ ਸਕਦੇ ਹੋ, ਪਰ ਫਿਰ ਬਾਬੇ ਨਾਨਕ ਦੀ ਇਹ ਸੱਦ ਜਿਹੜੀ ਹੈ ਉਹ ਖੜਾ ਕਰ ਦਿੰਦੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਜਦੋਂ ਤੱਕ ਸੱਚ ਇੱਕ ਵੀ ਸਾਹ ਬਾਕੀ ਹੈ, ਅਸੀਂ ਸੱਚ ਹੱਕ ਸਾਫ ਢਿੰਡੋਰਾ ਵੀ ਦੇਣਾ। ਜਦੋਂ ਗੱਲ ਹੀ ਗੁਰੂ ਨਾਨਕ ਦੇ ਆਪਣੀ ਉਸਤਾਦੀ ਹੋਏ ਨਨਕਾਣਾ ਸਾਹਿਬ ਦੇ ਜ਼ਿਕਰ ਕੀਤਾ ਸੀ, ਸਾਕਾ ਨਨਕਾਣਾ ਸਾਹਿਬ, ਕਿ ਕਿਵੇਂ ਠੀਕ 100 ਸਾਲ ਪਹਿਲਾਂ 20 ਫਰਵਰੀ 1921 ਨੂੰ ਜਿਹੜਾ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਉਸ ਵੇਲੇ ਦੀ ਅੰਗਰੇਜ਼ ਹਕੂਮਤ ਨੇ ਗੁਰਦੁਆਰੇ ਤੇ ਕਾਬਜ਼ ਮਹੰਤ ਨਰੈਣੂ, ਜਿਸ ਦਾ ਨਾਂ ਨਾਰਾਇਣ ਦਾਸ ਹੈ ਪਰ ਸਿੱਖ ਉਹਨੂੰ ਨਫ਼ਰਤ ਨਾਲ ਹਮੇਸ਼ਾ ਨਰੈਣੂ ਕਹਿੰਦੇ ਨੇ, ਕਿ ਉਸ ਰਾਹੀਂ ਵਰਤਾਇਆ ਗਿਆ, ਜਿਹਦੇ 'ਚ ਉਸ ਪਵਿੱਤਰ ਧਰਤੀ ਦੇ ਉੱਤੇ ਅੰਮ੍ਰਿਤ ਵੇਲੇ ਦੇ ਉਹਨਾਂ ਪਲਾਂ ਦੇ ਵਿੱਚ ਜਿੱਥੋਂ ਗੁਰਬਾਣੀ ਦੀਆਂ ਗੂੰਜਾਂ, ਰੂਹਾਨੀਅਤ ਦੀ ਜਿਹੜੀ ਹੈ ਫੁਹਾਰ ਡਿੱਗਦੀ ਸੀ, ਉੱਥੇ ਗੰਡਾਸਿਆਂ ਨਾਲ, ਬਰਛਿਆਂ ਨਾਲ, ਤਲਵਾਰਾਂ ਨਾਲ ਕਿਰਾਏ 'ਤੇ ਇਕੱਠੇ ਕੀਤੇ ਗੁੰਡਿਆਂ ਨੇ ਜਿਵੇਂ 150 ਤੋਂ ਜ਼ਿਆਦਾ ਸਿੱਖਾਂ ਨੂੰ ਕੋਹ ਕੇ ਮਾਰਿਆ, ਟੁਕੜੇ ਟੁਕੜੇ ਕੀਤੇ, ਔਰ ਕਿਵੇਂ ਉਹਨਾਂ ਦੇ ਸਰੀਰ ਦੇ ਟੁਕੜੇ ਇਕੱਠੇ ਕਰਕੇ ਪੈਟਰੋਲ ਪਾ ਕੇ ਸਾੜੇ ਗਏ, ਔਰ ਜਥੇ ਦੇ ਲੀਡਰ ਭਾਈ ਲਛਮਣ ਸਿੰਘ ਧਾਰੋਵਾਲੇ ਨੂੰ ਜਿਉਂਦੇ ਨੂੰ, ਜੰਡ ਦਾ ਦਰਖਤ ਹੈ ਉਸ ਵਿਸਿਨਿਟੀ ਦੇ ਵਿੱਚ, ਉਸ ਦੇ ਨਾਲ ਬੰਨ੍ਹ ਕੇ ਸਾੜਿਆ ਗਿਆ। ਸੋ ਇਹ ਦੁਨੀਆ ਭਰ ਦੇ ਵਿੱਚ ਇਸ ਸਾਕੇ ਨੂੰ 100 ਸਾਲਾ ਸ਼ਤਾਬਦੀ ਦੇ ਮੌਕੇ ਯਾਦ ਕੀਤਾ ਜਾ ਰਿਹਾ, ਕਿਉਂਕਿ ਇਹ ਇੱਕ ਬਿਗਨਿੰਗ ਸੀ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਅਸੀਂ ਵਾਰਿਸ ਹੈ ਸਾਕਿਆਂ ਦੇ ਵੀ, ਘੱਲੂਕਾਰਿਆਂ ਦੇ ਵੀ ਤੇ ਮੋਰਚਿਆਂ ਦੇ ਵੀ। ਔਰ ਮੈਂ ਉਸ ਦੇ ਵਿੱਚ ਕਿਹਾ ਸੀ ਕਿ 3 ਲਫ਼ਜ਼ ਜਿਹੜੇ ਨੇ ਇਹ ਸਾਡੇ ਨਾਲ ਸਾਡੀ ਹੋਂਦ ਦਾ ਹੀ ਹਿੱਸਾ ਬਣੇ ਹੋਏ ਨੇ। ਸਾਕੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਫਿਰ ਘੱਲੂਕਾਰਿਆਂ ਦਾ ਵਰਤਾਨ, ਉਹ 18ਵੀਂ ਸਦੀ 'ਚ 1746 ਹੋਏ, 1762 ਹੋਏ, ਔਰ ਮੌਜੂਦਾ 21ਵੀਂ ਸਦੀ ਦੇ ਵਿੱਚ ਜੂਨ 84 ਦਾ ਘੱਲੂਕਾਰਾ ਹੋਏ, ਨਵੰਬਰ 84 ਦਾ ਹੋਏ, 84 ਤੋਂ 94 95 ਤੱਕ ਫਿਰ ਇੱਕ ਪੂਰੀ ਨਸਲ ਦਾ ਮੁਕਾਇਆ ਜਾਣਾ ਹੋਏ, ਔਰ ਅੱਜ ਇਕਨੋਮਿਕਲ ਜੈਨੋਸਾਈਡ ਦੇ ਥੱਲੇ ਜਿਵੇਂ ਲੱਖਾਂ ਕਿਸਾਨ ਘਰੋਂ ਬੇਘਰ ਹੋਏ 26 ਨਵੰਬਰ ਤੋਂ ਰੁਲ ਰਹੇ ਨੇ ਦਿੱਲੀ ਦੀਆਂ ਬਰੂਹਾਂ 'ਤੇ। ਸੋ ਸਾਕਾ ਵਰਤਾਇਆ ਜਾਂਦਾ ਹੈ, ਔਰ ਚੁੱਪ ਕਰਕੇ ਉਸ ਨੂੰ ਸਹਿ ਜਾਣਾ ਜਿਹੜਾ ਇਹ ਉਸ ਵੇਲੇ ਉਹਨਾਂ ਨੇ ਅਰਦਾਸ ਕੀਤੀ ਹੋਈ ਸੀ। ਔਰ ਘੱਲੂਘਾਰੇ ਦੇ ਵਿੱਚ ਇਨਡਿਸਕ੍ਰਿਮੀਨੇਟ ਕਿਲਿੰਗਸ ਹੁੰਦੀਆਂ ਨੇ, ਕਿ ਜਿਹੜਾ ਦੁਸ਼ਮਣ ਹੈ ਉਹ ਔਰਤਾਂ, ਬੱਚੇ, ਬਜ਼ੁਰਗ, ਉਹਨਾਂ ਸਾਰਿਆਂ ਨੂੰ ਇਨਡਿਸਕ੍ਰਿਮੀਨੇਟਲੀ ਮਾਰਦਾ ਹੈ। ਔਰ ਮੋਰਚਾ ਜ਼ਾਹਰ ਹੈ ਟ੍ਰੈਂਚ ਨੂੰ ਕਹਿੰਦੇ ਨੇ, ਔਰ ਜਿਹਦੇ 'ਚ ਤੁਸੀਂ ਜਿਹੜਾ ਹੈ ਉਹ ਇੱਕ ਪੋਜੀਸ਼ਨ ਲੈਂਦੇ ਹੋ ਔਰ ਤੁਸੀਂ ਆਪਣੇ ਹੱਕਾਂ ਦੇ ਲਈ ਲੜਦੇ ਹੋ। ਫੌਜੀ ਮੋਰਚਾ ਕਿਹਾ ਜਾਂਦਾ ਹੈ, ਤੁਸੀਂ ਹਥਿਆਰਾਂ ਦੇ ਨਾਲ ਬੈਠਦੇ ਹੋ। ਪਰ 20ਵੀਂ ਸਦੀ ਦੇ ਵਿੱਚ ਜਦੋਂ ਫਿਰ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਲਈ ਸਾਕਾ ਤਾਂ ਜ਼ਰੂਰ ਨਨਕਾਣਾ ਸਾਹਿਬ ਦਾ ਜਿਹੜਾ ਉਹ ਵਰਤਾਇਆ ਗਿਆ, ਲੇਕਿਨ ਫਿਰ ਮੋਰਚਾ ਗੁਰੂ ਕੇ ਬਾਗ ਦਾ ਵੀ ਲੱਗਾ, ਮੋਰਚਾ ਜੈਤੋ ਦਾ ਵੀ ਲੱਗਾ, ਮੋਰਚਾ ਚਾਬੀਆਂ ਦਾ ਵੀ ਲੱਗਾ। ਔਰ ਜਿਹੜੇ ਮੋਰਚੇ 'ਚ ਤੁਸੀਂ ਜਾਂਦੇ ਹੋ ਉਹਦੇ 'ਚ ਫਿਰ 2 ਹੀ ਤਰੀਕੇ ਹੁੰਦੇ ਨੇ, ਜਾਂ ਸ਼ਹੀਦੀ ਜਾਂ ਜਿੱਤ। ਪਿੱਛੇ ਮੁੜਨ ਦੀ ਗੱਲ ਨਹੀਂ ਹੁੰਦੀ, ਕਿਉਂਕਿ ਇਹੀ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਜਬ ਆਵ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਾਰੂ। ਪਹਿਲੇ ਉਸ ਨੂੰ ਜਿੱਤਣਾ, ਸ਼ਸਤਰਨ ਸਿਓ ਅਤ ਹੀ ਰਣ ਭੀਤਰ ਜੂਝ ਮਰੋ ਤੋ ਸਾਚ। ਸ਼ਸਤਰਾਂ ਦੇ ਨਾਲ ਜੂਝਣਾ ਤੇ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਉੱਤੇ ਆਪਣਾ ਅਕੀਦਾ ਰੱਖਣਾ। ਔਰ ਕਿਉਂਕਿ 20ਵੀਂ ਸਦੀ ਦੇ ਵਿੱਚ ਪੀਸ ਅਮਨ ਦੇ ਨਾਂ ਥੱਲੇ ਇਹ ਸਿਲਸਿਲਾ ਮੋਰਚਿਆਂ ਦਾ ਸ਼ੁਰੂ ਕਰ ਲਿਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਇਤਿਹਾਸ ਉਹ ਸਾਕਿਆਂ ਦਾ ਵੀ ਹੈ, ਮੋਰਚਿਆਂ ਦਾ ਵੀ ਹੈ, ਔਰ ਜ਼ਾਹਰ ਹੈ ਕਿ ਘੱਲੂਘਾਰਿਆਂ ਦਾ ਵੀ ਹੈ। ਔਰ ਅੱਜ ਹੀ ਮੈਂ ਇੱਕ ਮੈਕਸੀਕਨ ਪ੍ਰੋਵਰਬ ਦੇਖ ਰਿਹਾ ਸੀ ਕਿ ਦੁਸ਼ਮਣ ਇਹ ਸਮਝਦਾ ਹੈ ਕਿ ਉਸ ਨੇ ਤੁਹਾਨੂੰ ਜ਼ੁਲਮ ਕਰਕੇ ਤੁਹਾਨੂੰ ਦਫਨਾ ਦਿੱਤਾ ਹੈ। ਔਰ ਇਹ ਪ੍ਰੋਵਰਬ ਹੈ, ਦੇ ਟਰਾਈ ਟੂ ਬਰੀ ਅਸ, they didn't know we were seeds।
ਉਹਨਾਂ ਨੇ ਤਾਂ ਸਾਨੂੰ ਦਫਨਾ ਦਿੱਤਾ ਹੈ ਸਮਝ ਕੇ ਕਿ ਉੱਠਣਗੇ ਨਹੀਂ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਲਾਸ਼ਾਂ ਨਹੀਂ ਹੈ, ਅਸੀਂ ਬੀਜ ਹੈ, ਸੀਡ ਹੈ। ਔਰ ਜਦੋਂ ਤੁਸੀਂ ਬੀਜ ਨੂੰ ਦਫਨਾਉਂਦੇ ਹੋ ਧਰਤੀ ਦੇ ਅੰਦਰ, ਤੇ ਫਿਰ ਉਹੀ ਬੀਜ ਜਦੋਂ ਨਿਕਲਦਾ ਉਹ ਦਰਖਤ, ਉਹਦੇ ਨਾਲ ਕਿੰਨੇ ਫਲ ਲੱਗਦੇ ਨੇ, ਤਾਂ ਉਹਨਾਂ ਫਲਾਂ ਦੇ ਵਿੱਚ ਅੱਗੋਂ ਕਿੰਨੇ ਹਜ਼ਾਰਾਂ ਬੀਜ ਹੁੰਦੇ ਨੇ। ਦੇ ਟਰਾਈ ਟੂ ਬਰੀ ਅਸ, ਦੇ ਡਿਡਨਟ ਨੋ ਵੀ ਵਰ ਸੀਡਸ। ਇਹ ਮੈਕਸੀਕਨ ਪ੍ਰੋਵਰਬ ਹੈ। ਔਰ ਸ਼ਾਇਦ ਜੇ ਕੌਮਾਂ ਦੀ ਹਿਸਟਰੀ ਦੇ ਵਿੱਚ ਦੇਖਿਆ ਜਾਏ ਤਾਂ ਸਿੱਖ ਕੌਮ ਬਾਲੜੀ ਉਮਰ ਦੀ, ਲਗਭਗ 551 ਸਾਲ ਦੀ ਉਮਰ, ਉਹਨਾਂ 'ਚ ਵੀ ਜੇ ਅਸੀਂ ਸ਼ਹੀਦੀਆਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਲਗਭਗ 400 ਸਾਲ। ਔਰ ਜੇ ਅਸੀਂ ਵੇਲੇ ਦੇ 4 ਸਾਮਰਾਜਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਨਾਲ ਫੁੱਲ ਫਲੈਜ ਟੱਕਰ, ਡੂ ਔਰ ਡਾਈ ਦੀ ਬੈਟਲ, ਉਹ ਮੁਗਲਿਆ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ ਅੰਗਰੇਜ਼ੀ ਸਾਮਰਾਜ ਹੋਏ, ਜਾਂ ਅੱਜ ਹਿੰਦੂਤਵੀ ਸਾਮਰਾਜ ਹੋਏ ਪਿਛਲੇ 74 ਸਾਲ ਤੋਂ, ਬ੍ਰਾਹਮਣਵਾਦੀ ਹਕੂਮਤ, ਸਿੱਖ ਭਿੜਨਾ ਜਾਣਦੇ ਨੇ, ਟਕਰਾਣਾ ਜਾਣਦੇ ਨੇ। ਇਹ ਠੀਕ ਹੈ ਕਿ ਇੱਕ ਤਬਕਾ ਜਿਹੜਾ ਹਮੇਸ਼ਾ ਇਹ ਸਮਝਦਾ ਹੈ, ਜੇ ਇਸ ਨੂੰ ਤੁਸੀਂ ਸਮਝੌਤਾ ਕੋਨ ਬਿਰਤੀ ਕਹੋ, ਜਾਂ ਜਿਹੜੇ ਸਮਝਦੇ ਨੇ ਕਿ ਭਾਈ ਜੇ ਅਮਨ ਅਮਾਨ ਦੇ ਨਾਲ ਕੋਈ ਗੱਲ ਸੈਟਲ ਹੋ ਜਾਏ ਤੇ ਉਸ ਨੂੰ ਹੀ ਪ੍ਰੈਫਰ ਕਰਨਾ ਚਾਹੀਦਾ ਹੈ। ਔਰ ਇਹ ਕੋਈ ਇਹ ਨਹੀਂ ਹੈ ਕਿ ਅਸੀਂ ਜਿਹਨੂੰ ਕਹਿੰਦੇ ਨੇ ਵੀ ਜੰਗ ਪ੍ਰੇਮੀ ਹੈ, ਕਿ ਵੀ ਅਸੀਂ ਬਦੋ ਬਦੀ ਕਿਸੇ 'ਚ ਵੱਜਣਾ ਚਾਹੁੰਦੇ ਹਾਂ, ਜਾਂ ਅਸੀਂ, ਔਰ ਇਹ ਗੱਲ ਅਸੀਂ ਈਵਨ ਖਾਲਿਸਤਾਨ ਦੇ ਐਲਾਨਨਾਮੇ 'ਚ ਡੈਕਲੇਰੇਸ਼ਨ ਜਿਹੜਾ 29 ਅਪ੍ਰੈਲ 1986 ਨੂੰ ਕੀਤਾ, ਉਹਦੇ 'ਚ ਐਗਜ਼ੈਕਟ ਇਹ ਲਫ਼ਜ਼ ਨੇ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵੀ ਖੂਨ ਡੁੱਲੇ, ਲੇਕਿਨ ਇਹ ਵੀ ਅਸੀਂ ਉਸ ਗੁਰੂ ਦੇ ਵੀ ਵਾਰਸ ਹੈ, ਉਸ ਦੀ ਲੈਗੇਸੀ ਦੇ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਜਿਨ੍ਹਾਂ ਫਰਮਾਇਆ ਕਿ ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਬਿਲਕੁਲ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ, ਉਹਨਾਂ ਤੇ ਫਰਜ਼ ਹੁੰਦਾ ਕਿ ਉਹ ਸ਼ਮਸ਼ੀਰ ਹੱਥ ਦੇ ਵਿੱਚ ਲੈਣ ਔਰ ਜ਼ੁਲਮ ਦੇ ਨਾਲ ਉਹਨੂੰ ਵੰਗਾਰਨ, ਜ਼ਾਲਮ ਦੇ ਨਾਲ ਭਿੜਨ। ਹੁਣ ਅਸੀਂ ਇਹਨਾਂ 74 ਸਾਲਾਂ 'ਚ ਕਿੰਨੇ ਵਾਕਿਆਤ ਜਿਹੜੇ ਭਾਰਤੀ ਸਾਮਰਾਜ ਨੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਦੇ ਕੀਤੇ, ਉਹਨਾਂ ਨੂੰ ਦੁਹਰਾਉਂਦੇ ਹਾਂ। ਹੁਣ ਤਾਂ ਅਸੀਂ ਘੱਲੂਘਾਰਿਆਂ ਦਾ ਇਤਿਹਾਸ ਵੀ ਦੁਹਰਾਉਂਦੇ ਹਾਂ 4 ਦਹਾਈਆਂ 'ਚ, ਲੇਕਿਨ ਇਹਦੇ ਬਾਵਜੂਦ ਜਿਹੜਾ ਇੱਕ ਤਬਕਾ ਜਿਹੜਾ ਸਧਾਰਨ, ਜਿਨ੍ਹਾਂ ਨੂੰ ਤੁਸੀਂ ਕਾਮਨ ਫੋਕਸ ਕਹਿੰਦੇ ਹੋ, ਜਿਨ੍ਹਾਂ ਨੂੰ ਆਰਥਿਕ ਪੇਚੀਦਗੀਆਂ ਸਮਝ ਨਹੀਂ ਆਉਂਦੀਆਂ, ਜੇ ਕਿਸਾਨ ਕਾਨੂੰਨ 3 ਨੇ ਉਹਨਾਂ ਨੂੰ ਤੁਸੀਂ ਸਮਝਾਉਣਾ ਚਾਹੋ ਵੀ ਕੀ ਹੈ, ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਏ। ਜਿਨ੍ਹਾਂ ਨੂੰ ਪੋਲੀਟੀਕਲ ਇਸ਼ੂ ਸਮਝ ਨਹੀਂ ਆਉਂਦੇ ਕਿ ਭਾਈ ਸਿਆਸਤ ਕਿਵੇਂ, ਦੂਜਾ ਜਿਨ੍ਹਾਂ ਨੂੰ ਸ਼ਾਇਦ ਅੰਕੜਿਆਂ ਦੀ ਸਟੈਟਿਸਟੀਕਲ ਜੈਨੋਸਾਈਡ ਕਿਵੇਂ ਹੈ ਉਹ ਵੀ ਸ਼ਾਇਦ ਸਮਝ ਨਾ ਆਉਂਦਾ ਹੋਏ, ਪਰ ਇੱਕ ਗੱਲ ਸਧਾਰਨ ਕਾਮਨ ਸਿੱਖ ਨੂੰ ਆਪਣੇ ਮਜ਼ਹਬ ਦੀ ਸਮਝ ਆਉਂਦੀ ਹੈ, ਕਿਉਂਕਿ ਉਹ ਜੁੜਿਆ ਹੋਇਆ ਗੁਰੂ ਦੇ ਘਰ ਨਾਲ, ਗੁਰੂ ਦੇ ਦਰਬਾਰ ਨਾਲ, ਗੁਰੂ ਦੇ ਦੁਆਰ ਨਾਲ। ਜਦੋਂ ਇਸ ਕਿਸਮ ਦੀ ਐਜੂਕੇਸ਼ਨ ਵੀ ਨਹੀਂ ਸੀ, ਵੱਡੇ ਵੱਡੇ ਸੋਨੇ ਦੀਆਂ ਪਾਲਕੀਆਂ ਜਾਂ ਸੋਨੇ ਦੇ ਗੁੰਬਦਾਂ ਜਾਂ ਸੰਗਮਰਮਰ ਵਾਲੇ ਗੁਰਦੁਆਰੇ ਵੀ ਨਹੀਂ ਸਨ, 4-5 ਸਦੀਆਂ ਤੋਂ ਸਾਡੀਆਂ ਉਹ ਮਾਈਆਂ, ਸਾਡੀਆਂ ਬੀਬੀਆਂ, ਮਾਤਾਵਾਂ, ਭੈਣਾਂ ਸਵੇਰੇ ਉੱਠਦਿਆਂ, ਜਿਨ੍ਹਾਂ ਦੇ ਕੋਲ ਸ਼ਾਇਦ ਪੈਸਾ ਵੀ ਉਦੋਂ ਬਹੁਤ ਘੱਟ ਸੀ, ਲੇਕਿਨ ਉਹਨਾਂ ਦੇ ਦਿਨ ਦੀ ਸ਼ੁਰੂਆਤ ਜਦੋਂ ਉਹਨਾਂ ਨੇ ਇਸ਼ਨਾਨ ਕਰਕੇ ਕਰਨੀ, ਤੇ ਸਭ ਤੋਂ ਪਹਿਲਾਂ ਪਿੰਡ ਦਾ ਗੁਰਦੁਆਰਾ ਭਾਵੇਂ ਕੱਚਾ ਸੀ, ਲਿਪਿਆ ਹੋਏਗਾ, ਉਸ 'ਚ ਘਰੋਂ ਇੱਕ ਕੌਲੀ ਆਟੇ ਦੀ ਲੈ ਕੇ ਜਾਣੀ, ਉਹ ਪੀਪੇ ਦੇ ਵਿੱਚ ਪਾ ਕੇ ਗੁਰੂ ਦੇ ਅੱਗੇ ਨਤਮਸਤਕ ਹੋ ਕੇ ਮੱਥਾ ਟੇਕ ਕੇ ਆ ਕੇ ਜਪਜੀ ਦੀਆਂ ਪੌੜੀਆਂ ਪੜ੍ਹਦੇ ਆ, ਜਿਹੜਾ ਉਸ ਦੀ ਸ਼ੁਰੂਆਤ ਕਰਨੀ। ਔਰ ਇਹ ਚਾਹਨਾ ਰਹਿਣੀ ਕਿ ਜ਼ਿੰਦਗੀ 'ਚ ਜਿਹੜਾ ਕਦੇ ਦਰਬਾਰ ਸਾਹਿਬ ਦੇ ਦਰਸ਼ਨ ਹੋਏ, ਰੀਚ ਵੀ ਨਹੀਂ ਸੀ, ਪਹੁੰਚ ਵੀ ਨਹੀਂ ਸੀ। ਔਰ ਜਿਹੜਾ ਇੱਕ ਵੱਡਾ ਹਿੱਸਾ ਸਾਡਾ ਲਹਿੰਦੇ ਪੰਜਾਬ 'ਚ ਰਿਹਾ ਹੈ, ਔਰ ਨਨਕਾਣਾ ਸਾਹਿਬ ਦੇ ਨਾਲ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ, ਔਰ ਕਿੰਨੇ ਪੰਜਾਬੀ ਦੇ ਉਤਾਰਨਾਵਾਂ ਦੇ ਨਾਲ ਪੜ੍ਹੇ ਜਾਣ ਵਾਲੇ ਸ਼ਬਦ, ਜਿਹਦੇ 'ਚ ਲੋਚਾ ਕਿ ਉੱਚਾ ਦਰ ਬਾਬੇ ਨਾਨਕ ਦਾ ਮੈਂ ਸ਼ੋਭਾ ਸੁਣ ਕੇ ਆਇਆ। ਹੁਣ ਇਹ ਉੱਚਾ ਦਰ, ਇਹ ਨਨਕਾਣੇ ਦੀ ਧਰਤੀ, ਮਾਤਾ ਤ੍ਰਿਪਤਾ
ਉਹਨਾਂ ਦੀ ਮਾਤਾ ਉਹਨਾਂ ਦੇ ਜਿਹੜਾ ਔਨਰ 'ਚ। ਔਰ ਇਹ ਹਮੇਸ਼ਾ ਚਾਹਨਾ ਰਹੀ ਕਿ ਔਰ ਜਦੋਂ ਇਹ ਸਾਕਾ ਨਨਕਾਣਾ ਸਾਹਿਬ ਵਾਪਰ ਜਾਂਦਾ ਹੈ ਔਰ ਉਸ ਤੋਂ ਬਾਅਦ ਜਿੰਨੀ ਵੱਡੀ ਗਿਣਤੀ ਦੇ ਵਿੱਚ ਫਿਰ ਸੰਗਤ ਦਾ ਬਹਾ ਨਨਕਾਣਾ ਸਾਹਿਬ ਵੱਲ ਹੋਇਆ। ਵੈਸੇ ਵੀ 47 ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲੋਂ ਵੀ ਨਨਕਾਣਾ ਸਾਹਿਬ ਦੇ ਵਿੱਚ, ਕਿਉਂਕਿ ਇੱਕ ਤਾਂ ਇਲਾਕੇ ਨੇੜੇ ਸੀ ਸਾਰੇ ਹੀ, ਸ਼ੇਖੂਪੁਰਾ ਔਰ ਉਹਦੇ ਨਾਲ ਸਿਆਲਕੋਟ ਔਰ ਲਾਇਲਪੁਰ ਔਰ ਸਾਰਿਆਂ ਦੀ ਰੀਚ। ਫਿਰ ਮੇਲਾ ਨਨਕਾਣਾ ਸਾਹਿਬ ਦਾ ਅੱਜ ਵੀ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਦੇ ਬਜ਼ੁਰਗ ਸਰ ਜਰਨੈਲ ਸਿੰਘ ਚੱਠਾ ਜਦੋਂ ਵੀ ਗੱਲ ਕਰਨੀ ਉਹਨਾਂ ਨੇ ਤਾਂ ਉਹਨਾਂ ਨੇ ਕਹਿਣਾ ਕਿ ਵੀ ਜਦੋਂ ਬਾਬੇ ਨਾਨਕ ਦਾ ਪ੍ਰਕਾਸ਼ ਆਉਂਦਾ ਹੈ 2 ਹਫ਼ਤੇ ਨਨਕਾਣਾ ਸਾਹਿਬ 'ਚ ਕੋਈ ਆਪਣੇ ਘਰ ਨੂੰ ਜਿੰਦਾ ਨਹੀਂ ਸੀ ਲਾਉਂਦਾ ਹੈ। ਘਰ ਖੁੱਲ੍ਹੇ ਸੀ, ਹਜ਼ਾਰਾਂ ਲੋਕਾਂ ਨੇ ਆਉਣਾ, ਹਰ ਇੱਕ ਨੂੰ ਲੱਗਣਾ ਕਿ ਮੇਰੇ ਆਪਣੇ ਹੀ ਪ੍ਰਾਹੁਣੇ ਨੇ, ਕੋਈ ਜਾਣਦਾ ਹੋਏ ਨਾ ਹੋਏ। ਫਿਰ ਉਹਨਾਂ ਕਹਿਣਾ ਹਫ਼ਤਾ ਘੋੜ ਸਵਾਰੀ, ਗੱਡਿਆਂ ਦੀ ਦੌੜ, ਕਬੱਡੀ ਦਾ ਜਾਂ ਦੂਜਾ। ਕਹਿੰਦਾ ਵੀ ਹੁਣ ਤਾਂ ਚਲੋ ਪ੍ਰਕਾਸ਼ ਦਿਵਸ ਜਾਂ ਜਨਮ ਦਿਵਸ ਕਹਿੰਦੇ ਨੇ, ਸਾਡੇ ਕਹਿੰਦੇ ਹੀ ਮੇਲਾ ਨਨਕਾਣੇ ਦਾ ਸੀ। ਹੁਣ ਮੇਲਾ ਇਹੀ ਹੈ, ਮੇਲ ਗੇਲ, ਮੇਲ ਤੋਂ ਹੀ ਸ਼ਬਦ ਆਇਆ ਹੈ। ਔਰ ਇਹ ਇੱਕ ਇੰਨੀ ਵੱਡੀ ਇਵੈਂਟ ਰਹੀ ਹੈ। ਔਰ ਜਦੋਂ 47 ਦੀ ਵੰਡ ਤੋਂ ਬਾਅਦ ਇਹ ਅਰਦਾਸ ਦਾ ਹਿੱਸਾ ਬਣਿਆ ਕਿ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਗੁਰਧਾਮਾਂ ਦੇ, ਤੇ ਚਾਹਨਾ ਸੀ ਗੁਰੂ ਨੇ, ਰੱਬ ਨੇ ਇਸ ਦੁਆ ਨੂੰ ਸੁਣਿਆ। ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦੀ ਤਬਦੀਲੀ ਅਸੀਂ ਦੇਖਦੇ ਹਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ, ਇਮਰਾਨ ਖਾਨ ਸਾਹਿਬ ਦੀ ਹਕੂਮਤ ਆਉਂਦੀ ਹੈ ਔਰ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਹੈ ਔਰ ਇੱਕ ਜਿਹਨੂੰ ਕਹਿੰਦੇ ਨੇ ਕਿ ਫਲੱਡ ਗੇਟਸ ਆਫ ਲਵ, ਪਿਆਰ ਦਾ ਹੜ੍ਹ, ਉਸ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਔਰ ਇੱਕਦਮ ਜਿਹੜਾ ਦੁਸ਼ਮਣ ਹੈ, ਜਿਸ ਨੂੰ ਇੱਕ ਪਾਸੇ ਤਾਂ ਅਸੀਂ ਅਰਦਾਸ ਕਰਕੇ ਮੰਗਦੇ ਸੀ, ਦੂਸਰੇ ਪਾਸੇ ਜਿਹੜਾ ਇਹ ਹਕੂਮਤ ਜਿਨ੍ਹਾਂ ਦੇ ਕੋਲ ਦਿੱਲੀ ਦੇ ਵਿੱਚ ਪਾਵਰ ਆਈ, ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਰੋਕਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਇਹਨਾਂ 74 ਸਾਲਾਂ 'ਚ ਕਦੇ ਚਾਹਿਆ ਹੀ ਨਹੀਂ ਕਿ 2 ਕੌਮਾਂ ਦੀ ਨੇੜਤਾ ਹੋ ਸਕੇ, ਸਿੱਖਾਂ ਨੂੰ ਰਿਸਟ੍ਰਿਕਟ ਕਰਦੇ ਰਹੇ, ਕਦੇ ਵੀ ਹਾਇਰ ਲੈਵਲ 'ਤੇ ਵੱਡੇ ਜਥੇ ਭੇਜਣ ਦਾ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਕਦੇ ਮੁੱਦਾ ਵੀ ਨਹੀਂ ਚੁੱਕਿਆ। ਹੁਣ ਉਹਨਾਂ ਦਾ ਤਾਂ ਹਮੇਸ਼ਾ ਠੀਕ ਕਹਿਣਾ ਹੁੰਦਾ ਸੀ ਕਿ ਭਾਈ ਉਹ ਮੰਗ ਕਰਨ ਤਾਂ ਹੀ ਅਸੀਂ ਕਰ ਸਕਦੇ ਹਾਂ, ਆਪਣੇ ਤੌਰ ਤੇ ਕਰੋ ਤਾਂ ਫਿਰ ਉਹ ਜੋੜ ਦਿੰਦੇ ਨੇ ਕਿ ISI ਤੇ ਜੀ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਨੇ ਜੀ, ਸਿੱਖਾਂ ਨੂੰ ਜਿਹੜਾ ਉਹ ਭੜਕਾ ਰਹੇ ਨੇ। ਸੋ ਲੇਕਿਨ ਇਹਦੇ ਬਾਵਜੂਦ ਹਾਲਾਤ ਡਾਇਸਪੋਰਾ ਸਿੱਖਾਂ ਦਾ ਵੀ ਇੱਕ ਪ੍ਰੈਸ਼ਰ ਬਿਲਟ ਹੋਣਾ ਸ਼ੁਰੂ ਹੋਇਆ। ਔਰ ਇਸ ਵਾਰ ਜਦੋਂ ਅਸੀਂ ਪਿਛਲਾ ਪ੍ਰੋਗਰਾਮ ਕੀਤਾ ਕਿ ਕਿਵੇਂ ਐਨ ਮੌਕੇ 'ਤੇ 700 ਤੋਂ ਹਾਲਾਂ ਪਾਕਿਸਤਾਨ ਨੇ 10,000 ਸਿੱਖਾਂ ਨੂੰ ਆਉਣ ਲਈ ਕਿਹਾ, ਪਰ ਜਥੇ ਵਾਕੀਆਂ ਰਾਹੀਂ ਵੀ ਜਾਣੇ ਸੀ, ਭਾਈ ਮਰਦਾਨਾ ਕਮੇਟੀ, ਦਿੱਲੀ ਕਮੇਟੀ, ਜੰਮੂ ਕਸ਼ਮੀਰ ਬੋਰਡ, ਉਹ ਪਰ ਸ਼੍ਰੋਮਣੀ ਕਮੇਟੀ ਨੂੰ ਜਿਨ੍ਹਾਂ ਦੀ ਅਗਵਾਈ, ਜੇ ਮੈਂ ਗਲਤ ਨਾ ਹੋਵਾਂ ਤੇ ਐਕਟਿੰਗ ਜਥੇਦਾਰ ਅਕਾਲ ਤਖਤ ਨੇ ਕਰਨੀ ਸੀ, 700 ਦੇ ਕਰੀਬ ਦਾ ਜਥਾ ਜਿਨ੍ਹਾਂ ਦੇ ਵੀਜ਼ੇ ਲੱਗ ਗਏ, ਹੋਮ ਡਿਪਾਰਟਮੈਂਟ ਉਹਨਾਂ ਦੀ ਇੰਟੈਲੀਜੈਂਸ ਕਲੀਅਰੈਂਸ ਸਾਰੀ ਹੋ ਕੇ ਸਾਰੇ ਅੰਮ੍ਰਿਤਸਰ ਪਹੁੰਚ ਗਏ ਸੀ। ਔਰ ਐਨ ਅਖੀਰਲੇ ਮੌਕੇ ਦੇ ਉੱਤੇ ਕੁਝ ਘੰਟੇ ਪਹਿਲਾਂ ਹੋਮ ਮਿਨਿਸਟਰੀ ਦੀ ਉਹ ਵੀ ਈਮੇਲ ਆਉਂਦੀ ਹੈ ਜੀ, COVID-19 ਖਤਰਾ ਔਰ ਸਿਕਿਉਰਿਟੀ ਰੀਜ਼ਨਸ ਬਿਲਕੁਲ ਅਸੀਂ ਇਜਾਜ਼ਤ ਨਹੀਂ ਦੇ ਸਕਦੇ। ਦੇਖੋ ਇੰਨਾ ਕੁ ਗੁੱਸਾ। ਔਰ ਮੈਂ ਸਮਝਦਾ ਵੀ ਜਿਹੜੀ ਸਟੋਰੀ ਵੀ ਅਸੀਂ ਇਸ ਨੂੰ ਦੁਬਾਰਾ ਰਿਪੀਟ ਇਸ ਲਈ ਕੀਤਾ ਕਿਉਂਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਅਸੀਂ ਬਾਹਰ ਬੈਠੇ ਤਾਂ ਮਹਿਸੂਸ ਕਰ ਰਹੇ ਹਾਂ, ਰਿਪੀਟਡਲੀ ਕਹਿ ਰਹੇ ਹਾਂ ਵੀ ਸਾਡੇ ਨਾਲ ਕੀ ਸਲੂਕ ਹੋ ਰਿਹਾ, ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਘਰੋਂ ਅਰਦਾਸ ਕਰਕੇ ਤੁਰੇ ਕਿ ਬਾਬੇ ਨਾਨਕ ਦੇ ਅਸੀਂ ਦਰਸ਼ਨਾਂ ਲਈ ਉਸ ਦਰ ਤੇ ਚੱਲੇ ਹਾਂ, ਸਵੇਰ ਵੇਲੇ ਤਿਆਰ ਹੋ ਕੇ ਸ਼੍ਰੋਮਣੀ ਕਮੇਟੀ ਆਫਿਸ 'ਚ ਆਏ ਨੇ, ਉੱਧਰ ਬੱਸਾਂ ਤਿਆਰ ਨੇ, ਵਾਹਗਾ ਦੇ ਪਰਲੇ ਪਾਸੇ ਪਾਕਿਸਤਾਨ ਇਵੈਕੂਏਸ ਟਰਸਟ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੱਥ 'ਚ ਫੁੱਲਾਂ ਦੇ ਹਾਰ ਲੈ ਕੇ ਖੜੇ ਨੇ ਕਿ ਸਾਡੇ ਵੀਰ ਭੈਣਾਂ ਇੱਧਰ ਆਉਣੇ ਨੇ ਔਰ ਅਸੀਂ ਉਹਨਾਂ ਦਾ ਕੀ ਹਾਲ, ਕਿੰਨੀ ਐਮੋਸ਼ਨਲੀ ਸ਼ੈਟਰਿੰਗ ਹੀ ਨਹੀਂ, ਮਤਲਬ ਇਸ ਤੋਂ। ਔਰ ਮੈਂ ਇਹ ਸਟੋਰੀ ਜਦੋਂ ਮੈਂ ਇਹ ਦੇਖਿਆ ਨਿਊਜ਼ 24 'ਚ ਉਹਨਾਂ ਨੇ, ਹਾਲਾਂਕਿ ਅੰਗਰੇਜ਼ੀ ਪਬਲੀਕੇਸ਼ਨ ਹੈ, Sikh24.com ਦੇ ਉੱਤੇ, ਤੇ ਉਹਦੇ 'ਚ ਕੱਲੇ ਜਿਹੜੇ 5-6 ਯਾਤਰੂਆਂ ਦੇ ਉਹਨਾਂ ਨੇ ਪ੍ਰਭਾਵ ਦਿੱਤੇ ਤੇ ਮੈਨੂੰ ਲੱਗਾ ਵੀ ਇਹ ਵਰਥ ਹੈ ਸ਼ੇਅਰ ਕਰਨਾ ਕਿ ਅੱਜ ਉੱਥੇ ਬੈਠੇ ਸਿੱਖ ਕਈ ਵਾਰੀ ਇੱਥੇ ਕਹਿਣਗੇ ਜੀ ਦੇਖੋ ਤੁਹਾਡਾ ਜਿਹੜਾ ਪ੍ਰੋਗਰਾਮ ਜਾਂ ਦੂਸਰੇ ਨੇ ਉਹਦੇ 'ਚ ਸਿੱਖ ਵਿਊਅਰ ਦੇ ਕਮੈਂਟ ਨਹੀਂ ਹੁੰਦੇ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨਾ ਖੌਫ ਹੈ। ਔਰ ਕਿਉਂਕਿ ਕੁਝ ਪ੍ਰੋਗਰਾਮ ਸਾਡਾ ਮਕਸਦ ਵੀ 2 ਕੌਮਾਂ ਦੀ ਸਾਂਝ, ਪਾਕਿਸਤਾਨ ਨਾਲ ਨੇੜਤਾ ਦੀ ਬਹੁਤ ਵਾਰ ਅਸੀਂ ਟੌਪਿਕ ਵੀ ਕਾਮਨਨੈਸ ਵਾਲੇ ਚੁਣਦੇ ਹਾਂ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਉੱਥੇ ਬੈਠੇ, ਉੱਥੇ ਤਾਂ ਵੈਸੇ ਹੀ ਬੈਨ ਕੀਤਾ ਹੋਇਆ ਜੇ TV 84 ਜਿਹੜਾ ਲਾਈਵ ਉੱਥੇ ਨਹੀਂ ਹੁੰਦਾ,
ਬਾਅਦ ਦੇ ਵਿੱਚ ਉਸ ਦੇ ਉੱਤੇ ਕਾਮੈਂਟਸ ਵਗੈਰਾ ਜਿਹੜੇ ਨੇ ਉਹ 1 to 1 ਹੋਰ ਤਰ੍ਹਾਂ ਦੇ ਉਹ ਭੇਜ ਦਿੰਦੇ ਨੇ, ਲੇਕਿਨ ਇਹ ਵੀ ਇੱਕ ਰੀਜ਼ਨ ਹੈ। ਪਰ ਉੱਥੇ ਬੈਠੇ ਸਿੱਖਾਂ ਦੀਆਂ ਕੀ ਫੀਲਿੰਗਸ ਨੇ, ਔਰ ਜਿਵੇਂ ਮੈਂ ਕਿਹਾ ਸੀ ਕਿ ਧਾਰਮਿਕ ਆਜ਼ਾਦੀ ਦੇ ਉੱਤੇ ਮਜ਼ਹਬੀ ਆਜ਼ਾਦੀ ਤੇ ਜਦੋਂ ਹਮਲਾ ਹੁੰਦਾ ਹੈ ਤੇ ਫਿਰ ਜਿਹਨੂੰ ਪੋਲੀਟੀਕਲ, ਇਕਨੋਮਿਕਲ, ਦੂਜੇ ਤੀਜੇ ਸਟੈਟਿਸਟੀਕਲ ਜੈਨੋਸਾਈਡ ਜਾਂ ਹਮਲਿਆਂ ਦੀ ਸਮਝ ਨਹੀਂ ਹੁੰਦੀ, ਉਹ ਬੜੀ ਚੰਗੀ ਤਰ੍ਹਾਂ ਸਮਝ ਸਕਦਾ ਹੈ। ਔਰ ਇਹ ਮੈਂ ਸ਼ੇਅਰ ਕਰਨਾ ਚਾਹੁੰਦਾ, ਔਰ ਇਹਨਾਂ ਨੇ ਸਟੋਰੀ ਦੀ ਹੈਡਲਾਈਨ ਇਹ ਦਿੱਤਾ ਹੈ, we have now realized that Sikhs are slave in India. Ban on visiting Pak Gurdwaras brings tears in eyes of pilgrims. ਉਹ ਕਹਿ ਰਹੇ ਨੇ ਕਿ ਹੁਣ ਸਾਨੂੰ ਸਮਝ ਆ ਗਈ ਕਿ ਅਸੀਂ ਗੁਲਾਮ ਹੈ, ਔਰ ਇਹ ਗੱਲ ਅੱਖਾਂ 'ਚ ਅਥਰੂ ਭਰ ਕੇ ਕਹਿ ਰਹੇ ਨੇ। ਔਰ ਇਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਭਾਈ ਜਿਵੇਂ ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਦੇ ਮੌਕੇ ਜਥੇ ਨੂੰ ਰੋਕਿਆ, ਉਹਦੇ ਨੇ that have brought tears in the eyes when they had to return from here without having historic Gurdwaras darshan they were seeking for a long time। 700 ਦੇ ਕਰੀਬ ਜਥਾ, ਔਰ ਮੈਂ ਪਹਿਲਾਂ ਉਹਨਾਂ ਨੇ ਐਕਸਪਲੇਨ ਕੀਤਾ ਵੀ ਉਹਨਾਂ ਦੇ ਨਾਲ ਕੀ ਹੋਇਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ some of the pilgrims who were not aware of the denial and stayed in the sarais of Harmandir Sahib got ready with excitement and religious fervor as per the scheduled time of the departure from the holiest Sikh shrine. When they reached SGPC head office to collect their passports, they were shocked to hear about the pilgrimage cancellation for which they were doing preparations for the last month। ਕਿ ਅਸੀਂ 1 ਮਹੀਨੇ ਤੋਂ ਇੰਤਜ਼ਾਰੀ ਸੀ, ਜਦੋਂ ਉਹ ਆਏ ਮੌਕੇ ਤੇ ਉਹਨਾਂ ਨੂੰ ਪਾਸਪੋਰਟ ਉਹਨਾਂ ਨੂੰ ਵਾਪਸ ਨਹੀਂ, ਤੁਸੀਂ ਜਾ ਨਹੀਂ ਸਕਦੇ। ਔਰ ਇਸ ਦੇ ਉੱਤੇ ਇੱਕ ਜਗੀਰ ਸਿੰਘ, ਵਨ ਆਫ ਦਾ ਪਿਲਗ੍ਰਿਮਸ, ਉਹਨੇ ਕਿਹਾ tears were seen falling from the eyes of male and female pilgrims on the premises of SGPC head office. Earlier we heard about slavery of Sikhs in this country, but now we have realized that Sikhs are a slave in India। ਕਹੇ ਜੀ ਅਸੀਂ ਸੁਣਦੇ ਹਾਂ ਪਰ ਹੁਣ ਹਾਂ ਕਿ ਅਸੀਂ ਹਾਂ। Another pilgrim named Sukhpreet Singh of village Talwandi Pai of Firozpur district said, on hearing about the ban on the jatha bound for Nankana Sahib, we are not able to stop ourselves from sobbing। ਕਿ ਅਸੀਂ ਅਥਰੂ ਵੀ ਕੇਰ ਰਹੇ ਹਾਂ, ਅਸੀਂ ਹੌਕੇ ਭਰ ਰਹੇ ਹਾਂ, ਅਸੀਂ ਰੋਕ ਨਹੀਂ ਸਕਦੇ ਆਪਣੇ ਆਪ ਨੂੰ। Had we been not allowed to go there, the government could have intimated us 10 days ago we were going with great enthusiasm, but now we have to return। Which face we will show to the villagers when we go back to our village? Above all, the government has deprived us of paying obeisance at the gurdwaras, which is matter of our faith। ਕਿ ਸਾਡਾ faith ਇਹਨਾਂ ਨੇ ਸਾਨੂੰ ਰੋਕਿਆ, ਪਿੰਡਾਂ 'ਚ ਜਾ ਕੇ ਅਸੀਂ ਕੀ ਮੂੰਹ ਦਿਖਾਵਾਂਗੇ, ਔਰ ਜਿਹੜੀ ਸਾਡੀ ਚਾਹਨਾ ਸੀ ਦਰਸ਼ਨਾਂ ਦੀ। ਫਿਰ ਔਰ ਉਹਨਾਂ ਨੇ ਕਿਹਾ some devotees stated that this was a clear attack on the religious freedom of the Sikhs who are in minority in India। This seems a conspiracy to harass the pilgrims amid the formal stir going on at the borders of Delhi। ਉਹਨਾਂ ਨੇ ਕਿਹਾ ਵੀ ਇਹ ਫਰਦਰ ਸਾਨੂੰ ਹਰਾਸ ਕਰ ਰਹੇ ਨੇ ਕਿਉਂਕਿ ਕਿਸਾਨਾਂ ਨੇ ਜਿਹੜਾ ਉਹ ਮੋਰਚਾ ਲਾਇਆ ਹੋਇਆ। The BJP government may have shown its anger over the big debacle faced by Saffron Party in the civic body polls in Punjab। ਉਹਨਾਂ ਨੇ ਕਿਹਾ ਜੀ ਆ ਜਿਹੜੀਆਂ ਚੋਣਾਂ ਵੀ ਪੰਜਾਬ 'ਚ ਹੋਈਆਂ, ਇਹਦੇ ਜਿਹੜਾ BJP ਨੂੰ ਚਪੇੜ ਮਾਰੀ ਹੈ ਸਿੱਖਾਂ ਨੇ ਔਰ ਲੋਕਾਂ ਨੇ, ਉਹ ਵੀ ਸਾਨੂੰ ਸਜ਼ਾ ਦੇ ਰਹੇ ਹੋਣਗੇ। ਔਰ ਇਹ getting emotional while taking the passport back from the SGPC personnel, a woman pilgrim from Ludhiana said, the decision of union government has left us disappointed, it has shown the place of Sikhs in this country, this is excesses on a minority community। ਔਰ ਉਹਨਾਂ ਨੇ ਕਿਹਾ ਕਿ ਇੱਕ ਬੀਬੀ ਲੁਧਿਆਣੇ ਤੋਂ ਹੁਣ ਇਹ ਓਪਨਲੀ ਨਾਂ ਦੇ ਕੇ ਔਰ ਦੂਜਾ ਦੇ ਕੇ ਇਹ ਤੁਸੀਂ ਰਿਅਲਾਈਜ਼ ਕਰ ਸਕਦੇ ਹੋ ਕਿ ਉੱਥੇ ਬੈਠੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ। ਔਰ ਇਸੇ ਤਰ੍ਹਾਂ ਸੋਹਣ ਸਿੰਘ ਸਿਰਸਾ ਹਰਿਆਣਾ ਤੋਂ ਨੇ, ਉਹਦੇ 'ਚੋਂ ਕਹਿ ਰਹੇ ਨੇ the Sikhs made 80% sacrifices for the freedom of India, but the government has forgotten all that। Now the Sikhs are being treated as if they are slaves here। ਉਹਨਾਂ ਨੇ ਕਿਹਾ ਜੀ ਅਸੀਂ 80% ਦੀ ਕੁਰਬਾਨੀਆਂ ਕੀਤੀਆਂ ਨੇ ਔਰ ਇਹ ਸਾਨੂੰ ਰਿਅਲਾਈਜ਼ ਕਰਵਾ ਰਹੇ ਨੇ ਕਿ ਅਸੀਂ ਗੁਲਾਮ ਹੈ। ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ, ਉਹਨਾਂ ਦੀ ਪ੍ਰਧਾਨ ਬੀਬੀ ਜਗੀਰ ਕੌਰ, ਉਹ ਕਹਿ ਰਹੇ ਨੇ ਕਿ ਆਫਟਰ ਬੈਨ ਔਨ ਸਿੱਖ ਜਥਾ ਬਾਉਂਡ ਫਾਰ ਪਾਕਿਸਤਾਨ, SGPC sends books on Nankana Sahib massacre to Modi and Shah। ਹੁਣ ਆਪਣੇ ਵੱਲੋਂ ਉਹ ਉਹਨੂੰ ਕਿਤਾਬਾਂ ਭੇਜ ਰਹੇ ਨੇ ਕਿ ਭਾਈ ਗਵਰਨਮੈਂਟ ਸਮਝੇ ਕਿ ਵੀ ਸਿੱਖਾਂ ਦੇ ਕੀ ਸੈਂਟੀਮੈਂਟ ਨੇ,
ਕੀ ਸੀ ਸਾਕਾ ਨਨਕਾਣਾ ਸਾਹਿਬ, ਔਰ ਪ੍ਰੈਸ ਕਾਨਫਰੰਸ ਕਰਕੇ ਵੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਸਾਡੇ ਜਜ਼ਬਾਤ ਹਰਟ ਕੀਤੇ ਨੇ, ਦਿਸ ਐਕਸ਼ਨ ਆਫ ਸੈਂਟਰਲ ਗਵਰਨਮੈਂਟ ਇਜ਼ ਆਲਸੋ ਐਨ ਇਨਸਲਟ ਟੂ ਦਾ ਪੈਟਰੀਓਟਿਕ ਸਿੱਖ ਮਾਰਟੀਅਰ, ਕਿ ਵੀ ਤੁਹਾਡਾ ਗਾਂਧੀ ਤਾਂ ਕਹਿੰਦਾ ਸੀ ਕਿ ਪਹਿਲੀ ਆਜ਼ਾਦੀ ਦੀ ਲੜਾਈ ਤੁਸੀਂ ਜਿੱਤ ਲਈ ਹੈ, ਔਰ ਇਹ ਇਨਸਲਟ ਹੈ। ਉਹਨੂੰ ਕਿਤਾਬਾਂ ਭੇਜ ਰਹੇ ਨੇ ਜਿਵੇਂ ਉਹਨਾਂ ਨੂੰ ਪੜ੍ਹੀਆਂ ਨਾ ਹੋਣ, ਉਹਨਾਂ ਨੂੰ ਪਤਾ ਨਾ ਹੋਏ। ਔਰ ਮੈਂ ਜਦੋਂ ਇਹ ਖਬਰਾਂ ਦੇਖ ਰਿਹਾ ਸੀ, ਔਰ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਭਾਈ ਉੱਥੇ ਸਿੱਖ ਜਿਹੜਾ ਮੈਰਿਜ ਐਕਟ, ਪਰਸਨਲ ਲਾਅ, ਇਹ ਵੀ ਪਾਸ ਹੋਣੇ ਨੇ, ਔਰ ਇੱਕ ਐਂਗਲ ਹੋਰ ਮਾਈਂਡ 'ਚ ਆਇਆ, ਉਹਦਾ ਵੀ ਮੈਂ ਜ਼ਿਕਰ ਕਰਦਾ। ਪਰ ਇੱਕ ਖਬਰ ਨਾਲ ਦੀ ਨਾਲ ਹੈ ਕਿ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਖ ਆਨੰਦ ਕਾਰਜ ਬਿੱਲ ਨੂੰ ਦਿੱਤੀ ਮਨਜ਼ੂਰੀ, ਔਰ ਇਹ ਬੇਸ਼ੱਕ 2018 'ਚ ਰਮੇਸ਼ ਸਿੰਘ ਅਰੋੜਾ ਨਵਾਜ਼ ਸ਼ਰੀਫ ਪਾਰਟੀ ਦੇ ਸੀ, ਉਹਨਾਂ ਨੇ ਪਾਸ ਕਰਵਾ ਲਿਆ ਸੀ ਅਸੈਂਬਲੀ 'ਚ, ਲੇਕਿਨ ਉਹਦੇ 'ਚ ਕੁਝ ਸੋਧਾਂ ਅਮੈਂਡਮੈਂਟਸ ਹੋਣ ਵਾਲੀਆਂ ਸੀ, ਕਿਉਂਕਿ ਰਜਿਸਟ੍ਰੇਸ਼ਨ ਕਿਵੇਂ ਹੋਏ। ਔਰ ਉਹਨੂੰ ਉਸਮਾਨ ਬੁਜ਼ਦਾਰ ਲਹਿੰਦੇ ਪੰਜਾਬ ਦੇ ਚੀਫ ਮਿਨਿਸਟਰ ਨੇ, ਉਹਨਾਂ ਨੇ ਉਹਨੂੰ ਅਪਰੂਵਲ ਦੇ ਦਿੱਤੀ ਹੈ, ਔਰ ਇਹ ਸੈਨੇਟ ਕਮੇਟੀ 'ਚ ਵੋਟਿੰਗ ਦੇ ਆਧਾਰ ਦੇ ਉੱਤੇ ਪਾਸ ਕੀਤਾ ਜਾਏਗਾ। ਔਰ ਇਸ ਸਾਰੇ ਦੇ ਉੱਤੇ ਈਵਨ ਪਾਕਿਸਤਾਨ ਕਮੇਟੀ ਨੇ ਔਰ ਦੂਸਰਿਆਂ ਨੇ ਵੀ ਕੰਡੈਮ ਕੀਤਾ, ਔਰ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਭਾਈ ਫੈਸਿਲੀਟੇਟਿੰਗ ਸਿੱਖਸ ਟੂ ਵਿਜ਼ਿਟ देयर ਰਿਲੀਜੀਅਸ ਸਾਈਟਸ, ਔਰ ਪਾਕਿਸਤਾਨ ਪ੍ਰੋਵਾਈਡਸ ਮੈਕਸਿਮਮ ਫੈਸਿਲੀਟੇਸ਼ਨ ਟੂ ਸਿੱਖ ਯਾਤਰੀਜ਼ from all over the world including India for visiting their religious sites in Pakistan, Foreign Office spokesman Zahid Hafiz Chaudhry said at the weekly media briefing। ਉਹਨਾਂ ਨੇ ਵੀ ਕਿਹਾ ਭਾਈ ਅਸੀਂ ਤਾਂ ਸਾਰੇ ਪ੍ਰਬੰਧ ਕੀਤੇ ਨੇ, ਲੇਕਿਨ ਜਿਹੜਾ ਐਂਗਲ ਮੇਰੇ ਮਾਈਂਡ 'ਚ ਆ ਰਿਹਾ ਸੀ ਕਿ ਭਾਈ ਇਹ ਤਾਂ ਜਦੋਂ RSS ਵਾਲੇ ਕਹਿੰਦੇ ਨੇ ਕਿ ਜੀ ਸਿੱਖ ਹਿੰਦੂਆਂ ਦੇ ਚੁੰਗਲ 'ਚੋਂ ਨਿਕਲੇ ਕਿਵੇਂ, ਤੇ ਉਹ ਤਾਂ ਕੋਟ ਹੀ ਇਹ ਕਰਦੇ ਨੇ ਕਿ ਹਿੰਦੂ ਮਹੰਤ ਸੀ ਤੇ ਹਿੰਦੂਆਂ ਦੀ ਸਾਂਝ ਜਿਹੜੀ ਆ ਉਹ ਸਿੱਖਾਂ ਨਾਲ ਸੀ। ਜਦੋਂ ਸਿੱਖਾਂ ਨੇ ਗੁਰਦੁਆਰੇ ਲਿਬਰੇਟ ਕਰਾ ਲਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਔਰ ਉਹਨਾਂ ਨੇ ਸਿੱਖ ਕੌਮ ਦੀ ਵੱਖਰੀ ਹੋਂਦ ਦੀ ਗੱਲ ਨੂੰ ਐਮਫੇਸਾਈਜ਼ ਕੀਤਾ, ਇਸ ਤਰੀਕੇ ਨਾਲ ਇਹ ਸਾਡੀ ਬੁੱਕਲ 'ਚੋਂ ਨਿਕਲ ਗਏ। ਸੋ ਮੇਰਾ ਖਿਆਲ ਹੈ ਕਿ ਵੀ ਕਲੀਅਰੈਂਸ ਵਗੈਰਾ ਦੇਣ ਤੋਂ ਬਾਅਦ ਇੱਕ ਤਾਂ ਚਲੋ ਕਿਸਾਨਾਂ ਦਾ ਚੱਲ ਰਿਹਾ ਹੈ ਹੀ ਹੈ, RSS ਦੇ ਨਾਗਪੁਰ ਵਾਲੇ ਨੇ ਕਿਹਾ ਹੋਣਾ ਕਿ ਤੁਸੀਂ ਇਹ ਦਿਨ ਸੈਲੀਬ੍ਰੇਟ ਕਰ ਰਹੇ ਹੋ ਜਦੋਂ ਸਿੱਖ ਸਾਡੀ ਚੁੰਗਲ 'ਚੋਂ ਨਿਕਲ ਗਏ, ਸਾਡਾ ਹੀ ਸੀ ਮੰਤ ਨਰੈਣੂ। ਔਰ ਉਸ ਪੀਰੀਅਡ 'ਚ ਲਾਲਾ ਲਾਜਪਤ ਰਾਏ ਔਰ ਹਿੰਦੂ ਲੀਡਰ ਜਿਹੜੇ ਨੇ ਉਹ ਖਲੋਤੇ ਸੀ, ਔਰ ਗਾਂਧੀ ਨੇ ਵੀ ਇੱਥੇ ਤਾਂ ਆ ਗਿਆ ਹਮਦਰਦੀ ਕਰਨ। ਬਾਅਦ 'ਚ ਉਹਨੇ ਕਿਹਾ ਜੀ ਸਿੱਖਾਂ ਨੂੰ ਰਹਿਣ ਦੇਣਾ ਚਾਹੀਦਾ ਹੈ, ਸਾਂਝਾ ਸਾਡਾ ਵਿਰਸਾ ਹੈ ਸਨਾਤਨ ਦਾ ਔਰ ਸਿੱਖਾਂ ਦਾ, ਇਹ ਕਿਉਂ ਲੈ ਰਹੇ ਨੇ। ਜਦੋਂ ਇਹ ਪੂਰੀ ਮੂਵਮੈਂਟ ਸਾਕੇ ਤੱਕ ਤਾਂ ਠੀਕ ਸੀ, ਉਸ ਤੋਂ ਬਾਅਦ ਗਾਂਧੀ ਨੇ, ਲਾਲਾ ਲਾਜਪਤ ਰਾਏ ਨੇ, ਆਰੀਆ ਸਮਾਜੀਆਂ ਨੇ ਕਦੇ ਸਪੋਰਟ ਨਹੀਂ ਕੀਤਾ। ਇਹਦੇ ਉਲਟ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਉਦੋਂ ਵੀ ਗੁਰਦੁਆਰਾ ਰਿਫਾਰਮ ਮੂਵਮੈਂਟ ਵੇਲੇ ਵੀ ਸਿੱਖਾਂ ਦੇ ਹੱਕ 'ਚ ਵੀ ਖਲੋਤੇ ਸੀ, ਔਰ ਉਹਨਾਂ ਨੇ ਕਿਹਾ ਸੀ ਕਿ ਇਹ ਜ਼ੁਲਮ ਜਿਹੜਾ ਹੈ ਉਹ ਅੰਗਰੇਜ਼ ਜਿਹੜੇ ਨੇ ਇਸ ਨੂੰ ਜਿਹੜਾ ਐਨਕਰੇਜ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜੇ ਹੁਣ ਵੀ ਕੋਈ ਸਿੱਖ ਦੇ ਘਰ ਜੰਮਿਆ, ਕੋਈ ਸਿੰਘ, ਕੋਈ ਕੌਰ, ਉਹਨਾਂ ਨੂੰ ਜੇ ਅਜੇ ਵੀ ਸ਼ਰਮ ਨਹੀਂ ਆਉਂਦੀ ਕਿ ਭਾਰਤ ਦੇ ਨਕਸ਼ੇ 'ਚ ਉਹ ਇਹ ਸਮਝ ਨਹੀਂ ਸਕਦੇ ਜਾਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਗੁਲਾਮ ਹੈ, ਫਿਰ ਇਸ ਤੋਂ ਵੱਧ ਕੇ ਜਿਹਨੂੰ ਕਹਿੰਦੇ ਨੇ ਵੀ ਹਰਦੂ ਲਾਨਤ ਹੋਰ ਕੋਈ ਨਹੀਂ ਹੋ ਸਕਦੀ। ਮੈਂ ਸਮਝਦਾ ਵੀ ਸਧਾਰਨ ਬਿਲੀਫ ਵਾਲੇ ਸਿੱਖ ਜਿਹੜੇ ਨੇ ਉਹ ਸਮਝ ਰਹੇ ਨੇ ਕਿ ਭਾਈ ਅਸੀਂ ਕਿਵੇਂ ਭਾਰਤ 'ਚ ਗੁਲਾਮ ਹੈ, ਤੇ ਅਲਟੀਮੇਟਲੀ ਸਾਡਾ ਇਲਾਜ, ਸਾਡਾ ਹੱਲ, ਸਾਡਾ ਸੋਲੂਸ਼ਨ ਇਹ ਗੁਲਾਮੀ ਦੇ ਸੰਗਲ ਕੱਟਣ ਨਾਲ ਜੁੜਿਆ ਹੋਇਆ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਜਿਹੜਾ ਪਹਿਲਾ ਸੈਗਮੈਂਟ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।